ਬਾਈ ਜੀ ਤੁਸੀਂ ਵੀ ਕਹਿੰਦੇ ਹੋਵੋਗੇ ਹੰਝਰਾ ਜਦੋਂ ਵੀ ਆਉਂਦਾ ਮਰਿਆਂ ਦੀ ਖਬਰ ਲਿਆਉਂਦਾ। ਵੀਰ ਜੀ ਕੀ ਕਰੀਏ, ਜਦੋਂ ਮਰੇ ਹੀ ਥਾਂ ਤੇ ਪਏ ਆ ਤੇ ਖਬਰਾਂ ਵੀ ਮਰਿਆਂ ਦੀਆਂ ਆਉਣਗੀਆਂ। ਯਕੀਨ ਕਰੋ ਹਕੀਕੀ ਗੱਲ ਹੈ। ਦਿਲੀ ਤੌਰ ਤੇ ਬੜਾ ਦੁੱਖ ਹੈ ਇਸ ਗੱਲ ਦਾ। ਮੈਂ ਅੱਜ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਉਸਤਾਦਾਂ ਦੀ, ਮਾਸਟਰਾਂ ਦੀ, ਟੀਚਰਾਂ ਦੀ। ਕਿ ਜਦੋਂ ਛੋਟੇ ਹੁੰਦੇ ਸਰਕਾਰੀ ਸਕੂਲ 'ਚ ਪੜ੍ਹਦੇ ਹੁੰਦੇ ਸੀ ਤਾਂ ਉਦੋਂ ਸਰਕਾਰ ਵੱਲੋਂ ਪਹਿਲੀ ਜਮਾਤ ਤੋਂ ਲੈ ਕੇ 10ਵੀਂ ਤੱਕ ਕਿਤਾਬਾਂ ਫ੍ਰੀ ਹੁੰਦੀਆਂ ਸੀ। ਸੁਣਨ ਦੇ ਵਿੱਚ ਆਇਆ ਕਿ ਉਹ ਕਿਤਾਬਾਂ ਹੁਣ ਬੰਦ ਕੀਤੀਆਂ ਜਾ ਰਹੀਆਂ ਤਾਂ ਕਿ ਕੋਈ ਵੀ ਗਰੀਬ ਆਦਮੀ ਆ ਉਹਦਾ ਬੱਚਾ ਸਕੂਲ 'ਚ ਨਾ ਪੜ੍ਹ ਸਕੇ। ਉਹ ਜਿਹੜਾ ਨਿਸਾਬ ਉਹ ਕਿਤਾਬਾਂ ਸਰਕਾਰ ਵੱਲੋਂ ਛਪ ਕੇ ਸਕੂਲ ਦੇ ਵਿੱਚ ਆਉਂਦੀਆਂ ਸੀ ਫ੍ਰੀ। ਉਹਨਾਂ ਦੇ ਉੱਪਰ ਲਿਖਿਆ ਹੁੰਦਾ ਸੀ ਕਿ ਉਸਤਾਦ ਆਪਕਾ ਰੂਹਾਨੀ ਬਾਪ ਹੈ, ਉਸਤਾਦ ਕੀ ਇੱਜ਼ਤ ਕਰੇ। ਇਸ ਤੋਂ ਵੱਖ ਸਕੂਲ ਦੇ ਗੇਟ ਤੇ, ਸਕੂਲ ਦੀ ਬਿਲਡਿੰਗ ਤੇ, ਸਕੂਲ ਦੇ ਹਰ ਕਮਰੇ 'ਚ ਲਿਖਿਆ ਹੁੰਦਾ ਸੀ ਕਿ ਉਸਤਾਦ ਕੌਮ का मोहसिन है, उस्ताद का एहतराम करे, उस्ताद आपका रूहानी बाप है, उस्ताद की ਇੱਜ਼ਤ ਕਰੇ। ਪਰ ਉਹ ਗੌਰਮੈਂਟ ਜਿਹੜੀ ਇਹ ਸਲੋਗਨ ਇਹ ਲਿਖ ਕੇ ਸਾਨੂੰ ਬੱਚਿਆਂ ਨੂੰ ਦਿੰਦੀ ਸੀ, ਅੱਜ ਉਹ ਉਸਤਾਦਾਂ ਦੇ ਨਾਲ ਕੀ ਕਰ ਰਹੀ ਹੈ। ਅੱਜ ਪੰਜਾਬ ਦੇ ਹਜ਼ਾਰਾਂ ਉਸਤਾਦ ਜਿਹਦੇ ਵਿੱਚ ਫੀਮੇਲ ਟੀਚਰਾਂ ਵੀ ਸ਼ਾਮਿਲ ਨੇ, ਬੀਬੀਆਂ ਵੀ ਸ਼ਾਮਿਲ ਨੇ, ਸੜਕਾਂ ਦੇ ਉੱਤੇ ਧਰਨਾ ਲਾ ਕੇ ਬੈਠੇ ਹੋਏ ਨੇ, ਜਿਨ੍ਹਾਂ ਨੂੰ ਘਸੁੰਨ, ਮੁੱਕੇ, ਚੰਡਾਂ, ਡੰਡੇ, ਸੋਟੇ, ਲਾਠੀਆਂ ਤੇ ਆਂਸੂ ਗੈਸ ਜਿਨ੍ਹਾਂ ਤੇ ਮਾਰਿਆ ਜਾ ਰਿਹਾ। ਉਹਨਾਂ ਦਾ ਕਸੂਰ ਕੀ? ਉਹਨਾਂ ਦਾ ਕਸੂਰ ਇਹ ਕਿ ਉਹ ਆਪਣਾ ਹੱਕ ਮੰਗ ਰਹੇ ਨੇ। ਉਹ ਆਪਣੀ ਹਰ ਮਹੀਨੇ ਹੱਕ ਹਲਾਲ ਦੀ ਤਨਖਾਹ ਦੇ ਵਿੱਚੋਂ ਕਟਾਈ ਹੋਈ ਪੈਨਸ਼ਨ ਮੰਗਦੇ ਨੇ। ਇੱਕ ਉਸਤਾਦ ਦਾ ਕਸੂਰ ਹੈ ਕਿ ਉਹ ਆਪਣੀ ਪੂਰੀ ਜ਼ਿੰਦਗੀ ਲਾ ਕੇ ਇੱਕ ਸਟੂਡੈਂਟ ਨੂੰ ਤਿਆਰ ਕਰਦਾ, ਇੱਕ ਚੰਗੀ ਸੋਚ ਨੂੰ ਪ੍ਰਵਾਨ ਚੜਾਉਂਦਾ, ਇੱਕ ਚੰਗੇ ਮਾਸ਼ਰੇ ਦੀ ਤਸ਼ਕੀਲ ਦਿੰਦਾ, ਹਨੇਰਿਆਂ ਦੇ ਵਿੱਚ ਦੀਵਾ ਬਾਲਦਾ। ਇੱਕ ਉਸਤਾਦ ਦਾ ਕਸੂਰ ਹੈ ਕਿ ਉਹ ਆਪਣੀ ਪੂਰੀ ਜ਼ਿੰਦਗੀ ਗੌਰਮੈਂਟ ਨੂੰ ਦਿੰਦਾ, ਪੂਰੀ ਜ਼ਿੰਦਗੀ ਗੌਰਮੈਂਟ ਦੀ ਚਾਕਰੀ ਕਰਦਾ ਤੇ ਐਂਡ ਤੇ ਜਿਹੜੀ ਉਹਦੇ ਹੱਕ ਹਲਾਲ ਦੇ ਪੈਸਿਆਂ ਜੋ ਕੱਟੀ ਹੋਈ ਪੈਨਸ਼ਨ ਹੁੰਦੀ ਹੈ ਉਹ ਲੈ ਕੇ ਧੀਆਂ ਪੁੱਤ ਜਦੋਂ ਵਿਆਹੇ ਜਾਂਦੇ ਨੇ, ਇੱਕ ਘਰ ਦੇ ਖੂੰਜੇ 'ਚ ਬਹਿ ਕੇ, ਕੋਨੇ 'ਚ ਬਹਿ ਕੇ ਆਪਣਾ ਬੁਢਾਪਾ ਆਸਾਨੀ ਦੇ ਨਾਲ ਕੱਟਦਾ। ਤੇ ਇਹ ਆਖਰੀ ਸਹਾਰਾ ਹੁੰਦਾ ਕਿ ਗੌਰਮੈਂਟ ਮੁਲਾਜ਼ਮ ਦੇ ਕੋਲ ਉਹਦੀ ਪੈਨਸ਼ਨ ਜਿਹੜੀ ਗੌਰਮੈਂਟ ਹੁਣ ਬੰਦ ਕਰ ਰਹੀ ਹੈ। ਵਜ੍ਹਾ ਇਹ ਆ ਕਿ ਜਿੰਨੇ ਵੀ ਸਰਕਾਰੀ ਸਕੂਲ ਨੇ ਗੌਰਮੈਂਟ ਉਹਨਾਂ ਨੂੰ ਪ੍ਰਾਈਵੇਟ ਕਰਨਾ ਚਾਹੁੰਦੀ ਹੈ। ਸ਼ਾਇਦ ਮੈਂ ਗਲਤ ਹੋਵਾਂਗਾ, ਇਹ ਵੀ ਸੁਣਨ ਦੇ ਵਿੱਚ ਆਇਆ ਕਿ ਗੌਰਮੈਂਟ ਸਕੂਲਾਂ ਦੇ ਵਿੱਚ ਫੀ ਬੱਚੇ ਦੀ ਫੀਸ 2000 ਰੁਪਈਆ ਹੋ ਜਾਊਗੀ। ਲੋਕਾਂ ਕੋਲ ਤਾਂ ਪਹਿਲੇ ਪੈਸਾ ਕੋਈ ਨਹੀਂ, ਲੋਕ ਤਾਂ ਪਹਿਲੇ ਆਪਣੇ ਨਿਆਣੇ ਨਹੀਂ ਪੜ੍ਹਾਉਣਾ ਚਾਹੁੰਦੇ। ਸਾਡੇ ਪਾਕਿਸਤਾਨ ਦੇ ਵਿੱਚ ਜਿਹੜੀ ਤਲੀਮ ਹੈ ਉਹ ਪਹਿਲੇ ਹੀ ਬਿਜ਼ਨਸ ਬਣ ਚੁੱਕੀ ਹੈ, ਇੰਡਸਟਰੀ ਬਣ ਚੁੱਕੀ ਹੈ। ਲੋਕ ਇਹਦੇ ਤੋਂ ਬਿਜ਼ਨਸ ਕਰ ਰਿਹਾ, ਪੈਸਾ ਕਮਾ ਰਿਹਾ, ਪੜ੍ਹਾ ਨਹੀਂ ਰਿਹਾ, ਇਲਮ ਨਹੀਂ ਵੰਡ ਰਿਹਾ। ਇੱਕ ਵਾਹਦ ਸਰਕਾਰੀ ਸਕੂਲਾਂ ਦੇ ਟੀਚਰ ਸੀ ਜਿਹੜੇ ਮੈਰਿਟ 'ਤੇ ਆਉਂਦੇ ਸੀ, ਚੰਗੀ ਐਜੂਕੇਸ਼ਨ, ਚੰਗੀ ਤਲੀਮ ਜਿਨ੍ਹਾਂ ਦੀ ਹੁੰਦੀ ਸੀ ਉਹ ਪੜ੍ਹਾਉਂਦੇ ਸੀ। ਅੱਜ ਵੀ ਸਰਕਾਰੀ ਸਕੂਲਾਂ ਦੇ ਕੋਲੋਂ ਇਹਨਾਂ ਮਾਸਟਰਾਂ ਦੇ ਕੋਲੋਂ ਪੜ੍ਹੇ ਹੋਏ ਬੰਦੇ ਐਸਪੀ, ਡੀਐਸਪੀ, ਇੰਜੀਨੀਅਰ ਤੇ ਚੰਗੀਆਂ ਸੀਟਾਂ ਤੇ ਬਿਰਾਜਮਾਨ ਨੇ। ਅੱਜ 15 ਤੋਂ 20 ਦਿਨ ਹੋ ਗਿਆ ਪੰਜਾਬ ਦੇ ਸਕੂਲ ਬੰਦ ਪਏ ਹੋਏ ਨੇ। ਤਲੀਮ ਦਾ ਹਰਜ ਹੋ ਰਿਹਾ, ਉਹਦਾ ਜ਼ਿੰਮੇਵਾਰ ਕੌਣ ਹੈ? ਸੋ ਮੈਂ ਰਿਕਵੈਸਟ ਕਰੂੰਗਾ ਤੁਹਾਨੂੰ ਸਾਰਿਆਂ ਨੂੰ ਕਿ ਉਸਤਾਦਾਂ ਦੀ ਸਪੋਰਟ ਕਰੋ, ਉਸਤਾਦਾਂ ਦੇ ਹੱਕ ਦੇ ਵਿੱਚ ਆਵਾਜ਼ ਚੱਕੋ। ਉਸਤਾਦ ਸਾਡੇ ਮੋਹਸਿਨ ਨੇ, ਸਾਡੀ ਕੌਮ ਦੇ ਮੋਹਸਿਨ ਨੇ, ਸਾਡਾ ਮੁਸਤਕਬਲ ਬਣਾਉਣ ਵਾਲੇ ਇਹ ਉਸਤਾਦ ਨੇ, ਸਰਕਾਰੀ ਸਕੂਲਾਂ ਦੇ ਉਸਤਾਦ। ਠੀਕ ਹੈ, ਸੋ ਇਹਨਾਂ ਦੇ ਹੱਕ 'ਚ ਆਵਾਜ਼ ਚੱਕੋ ਕਿ ਇਹਨਾਂ ਦੀ ਪੈਨਸ਼ਨ ਬਹਾਲ ਕੀਤੀ ਜਾਵੇ, ਬੰਦ ਨਾ ਕੀਤੀ ਜਾਵੇ। ਠੀਕ ਹੈ, ਦੁਨੀਆ ਤਾਂ ਉਸਤਾਦ ਨੂੰ ਦੇਖ ਕੇ ਖੜਾ ਹੋ ਜਾਂਦੀ ਹੈ, ਸਲੂਟ ਕਰਦੀ ਹੈ। ਪਰ ਸਾਡੇ ਇੱਥੇ ਉਸਤਾਦਾਂ ਦੇ ਨਾਲ ਕੀ ਕੀਤਾ ਜਾ ਰਿਹਾ, ਕੀ ਇੱਜ਼ਤ ਦਿੱਤੀ ਜਾ ਰਹੀ ਹੈ? ਕੁਛ ਵੀ ਨਹੀਂ। ਮਿਹਰਬਾਨੀ, ਜਿਉਂਦੇ ਵਸਦੇ ਰਹੋ।